ਵਿਕਰਮ ਮਜੀਠੀਆ ਦਾ ਕਹਿਣਾ ਇਹ ਹੈ ਕਿ ਮੰਤਰੀ ਦੀ ਜਿਹੜੀ ਵੀਡੀਓ ਆ ਇਹ ਇੰਨੀ ਇਤਰਾਜ਼ਯੋਗ ਹੈ ਕਿ ਇਸ ਵੀਡੀਓ ਨੂੰ ਜਨਤਕ ਤੌਰ ਤੇ ਲੋਕਾਂ ਦੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਉਹ ਕਿਸੇ ਬੀਬੀ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਨੇ। ਹੁਣ ਇਸ ਤੋਂ ਅੱਗੇ ਤੁਸੀਂ ਗੱਲ ਉਹ ਸਮਝ ਸਕਦੇ ਹੋ। ਵਿਕਰਮ ਮਜੀਠੀਆ ਅਕਾਲੀ ਦਲ ਦੇ ਕੁਝ ਹੋਰ ਲੀਡਰਾਂ ਸਮੇਤ ਰਾਜਪਾਲ ਨੂੰ ਮਿਲੇ ਨੇ ਤੇ ਰਾਜਪਾਲ ਨੂੰ ਮਿਲ ਕੇ ਉਹਨਾਂ ਨੇ ਇਹ ਵੀਡੀਓ ਉਹਨਾਂ ਨੂੰ ਸੌਂਪੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੁੱਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਅਜਿਹੇ ਮੰਤਰੀ ਬਾਰੇ ਜਿਸ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਇਸ ਵੇਲੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ। ਇਹ ਮੰਤਰੀ ਕਿਹੜਾ, ਇਹ ਵੀਡੀਓ ਆਈ ਕਿੱਥੋਂ ਆ ਤੇ ਕਦੋਂ ਦੀ ਇਹ ਵੀਡੀਓ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੈ ਤੇ ਇਹਦੇ ਨਾਲ ਕਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਇਹੋ ਜਿਹੇ ਜਿਹੜੇ ਵੀਡੀਓ ਕਾਂਡ ਆ ਉਹ ਪੰਜਾਬ ਦੀ ਸਿਆਸਤ ਦੇ ਨਾਲ ਪੰਜਾਬ ਦੇ ਸਮਾਜ ਨੂੰ ਸ਼ਰਮਸਾਰ ਕਰਦੇ ਰਹੇ ਨੇ। ਇਹਦੇ ਬਾਬਤ ਆਪਾਂ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ। ਅਸਲ ਦੇ ਵਿੱਚ ਪੂਰੀ ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ ਲੰਘੇ ਦਿਨੀ ਵਿਕਰਮ ਮਜੀਠੀਆ ਅਕਾਲੀ ਦਲ ਦੇ ਕੁਝ ਹੋਰ ਲੀਡਰਾਂ ਸਮੇਤ ਰਾਜਪਾਲ ਨੂੰ ਮਿਲੇ ਨੇ ਤੇ ਰਾਜਪਾਲ ਨੂੰ ਮਿਲ ਕੇ ਉਹਨਾਂ ਨੇ ਇਹ ਵੀਡੀਓ ਉਹਨਾਂ ਨੂੰ ਸੌਂਪੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਕਿਉਂਕਿ ਆਪਾਂ ਅੱਗੇ ਵੀ ਇਹ ਚਰਚਾ ਕਰ ਚੁੱਕੇ ਹਾਂ ਕਿ ਰਾਜਪਾਲ ਦੇ ਮਾਮਲੇ ਦੇ ਵਿੱਚ ਰਾਜਪਾਲ ਜਿਹੜਾ ਉਹ ਮੁਖੀ ਹੈ ਸਰਕਾਰ ਦਾ ਜਾਂ ਸੂਬੇ ਦਾ ਤੇ ਇਹ ਵੀ ਗੱਲ ਕਹੀ ਜਾਂਦੀ ਇਕੱਲਾ ਮੁਖੀ ਨਹੀਂ, ਹੀ ਇਜ਼ ਬਾਉਂਡ ਵਿਦ ਦਾ ਕਾਉਂਸਲ ਆਫ ਮਿਨਿਸਟਰਸ ਕਿ ਉਹ ਮਿਨਿਸਟਰਸ ਦੀ ਜਿਹੜੀ ਕਾਉਂਸਲ ਹੈ, ਜਿਹੜੀ ਸਾਡੀ ਵਿਧਾਨ ਸਭਾ ਜਾਂ ਜਿਹੜੀ ਸਾਡੀ ਕੈਬਨਿਟ ਹੈ ਉਹਦੇ ਨਾਲ ਬਾਉਂਡ ਵੀ ਆ ਉਹ। ਸੋ ਇਸ ਕਰਕੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਕਿਸੇ ਮੰਤਰੀ ਦੇ ਨਾਲ ਜੁੜਦਾ ਤਾਂ ਜਿਹੜੀ ਕਾਰਵਾਈ ਦੀ ਸਿਫਾਰਿਸ਼ ਹੈ ਜਾਂ ਅਪੀਲ ਹੈ ਜਾਂ ਜਿਹੜੀ ਕਾਰਵਾਈ ਦੇ ਲਈ ਪਹੁੰਚ ਹੈ ਉਹ ਰਾਜਪਾਲ ਤੱਕ ਹੀ ਕੀਤੀ ਜਾਂਦੀ ਹੈ ਜਾਂ ਮੁੱਖ ਮੰਤਰੀ ਉਹਦੇ ਲਈ ਸਮਰੱਥ ਅਥਾਰਟੀ ਨੇ। ਇੱਕ ਕੈਬਨਿਟ ਮੰਤਰੀ ਨਾਲੋਂ ਵੱਡੀਆਂ ਅਥਾਰਟੀਜ਼ ਜਿਹੜੀਆਂ ਨੇ ਉਹ ਦੋ ਹੀ ਮੰਨੀਆਂ ਜਾਂਦੀਆਂ ਨੇ, ਜਾਂ ਤਾਂ ਮੁੱਖ ਮੰਤਰੀ ਤੇ ਜਾਂ ਫਿਰ ਰਾਜਪਾਲ। ਕਾਨੂੰਨ ਦੇ ਮਾਮਲੇ 'ਚ ਨਹੀਂ ਮੈਂ ਗੱਲ ਕਰ ਰਿਹਾ, ਮੰਤਰੀ ਤਾਂ ਇੱਕ ਆਮ ਕੋਰਟ ਨੂੰ ਵੀ ਜ਼ਿਲ੍ਹਾ ਜਿਹੜੀ ਅਦਾਲਤ ਆ ਉਹਨੂੰ ਵੀ ਜਵਾਬਦੇਹ ਆ, ਉਹ ਇੱਕ ਵੱਖਰੀ ਗੱਲ ਆ, ਉਹਦੇ ਉਸ ਪਚੜੇ 'ਚ ਨਹੀਂ ਆਪਾਂ ਪੈ ਰਹੇ। ਹੁਣ ਵਿਕਰਮ ਮਜੀਠੀਆ ਦਾ ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਇਹ ਮੰਤਰੀ ਦੀ ਜਿਹੜੀ ਵੀਡੀਓ ਆ ਇਹ ਇੰਨੀ ਇਤਰਾਜ਼ਯੋਗ ਹੈ ਕਿ ਇਸ ਵੀਡੀਓ ਨੂੰ ਜਨਤਕ ਤੌਰ ਤੇ ਲੋਕਾਂ ਦੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਉਹ ਕਿਸੇ ਬੀਬੀ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਨੇ। ਹੁਣ ਇਸ ਤੋਂ ਅੱਗੇ ਤੁਸੀਂ ਗੱਲ ਉਹ ਸਮਝ ਸਕਦੇ ਹੋ। ਉਹਨਾਂ ਦਾ ਦੋਸ਼ ਇਹ ਹੈ ਕਿ ਇਸ ਮੰਤਰੀ ਨੇ, ਜਿਹਦਾ ਨਾਮ ਬਲਕਾਰ ਸਿੰਘ ਹੈ, ਇਹਨੇ ਆਪਣੇ ਰੁਤਬੇ ਦੀ ਵਰਤੋਂ ਕਰਕੇ ਉਸ ਬੀਬੀ ਦੇ ਨਾਲ ਗਲਤ ਸੰਬੰਧ ਬਣਾਏ, ਉਸ ਬੀਬੀ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂ ਜੋ ਵੀ ਮਾਮਲਾ ਹੈ ਤਾਂ ਹੁਣ ਉਹ ਦੱਸ ਸਕਦੇ ਨੇ। ਤਾਂ ਉਸ ਕਰਕੇ ਕਿਉਂਕਿ ਇਸਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ, ਸੱਤਾ ਦੀ ਦੁਰਵਰਤੋਂ ਕੀਤੀ ਤੇ ਇਸ ਕਰਕੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸ਼ਾਇਦ ਇਹ ਮੰਤਰੀ ਦੀ ਇਹ ਜਿਹੜੀ ਇਤਰਾਜ਼ਯੋਗ ਵੀਡੀਓ ਆ ਇਹ ਪੁਰਾਣੀ ਹੈ ਜਾਂ ਨਵੀਂ ਹੈ। ਆਪਾਂ ਇਸ ਗੱਲ 'ਚ ਨਹੀਂ ਪੈਂਦੇ, ਇਹ ਜਾਂਚ ਦਾ ਵਿਸ਼ਾ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਹੁਣ ਇਹਦੀ ਜਿਹੜੀ ਜਾਂਚ ਹੈ ਉਹ ਕੇਂਦਰ ਦੀ ਏਜੰਸੀ ਕੋਲ ਕਰਵਾਈ ਜਾਵੇ। ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਮਜੀਠੀਆ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਫੋਨ ਕੀਤਾ, ਉਹਨਾਂ ਤੋਂ ਸਮਾਂ ਮੰਗਿਆ, ਉਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਇਹ ਵੀਡੀਓ ਲਓ ਤੇ ਕਾਰਵਾਈ ਕਰੋ, ਪਰ ਉਹਨਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ ਤੇ ਹਾਰ ਕੇ ਸਾਨੂੰ ਰਾਜਪਾਲ ਦੇ ਕੋਲੇ ਆਉਣਾ ਪਿਆ। ਹਾਲਾਂਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਉਹ ਮਜੀਠੀਆ ਨੇ ਉਹ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਕਿ ਉਹਨਾਂ ਦੀ ਸੁਣਵਾਈ ਨਹੀਂ ਜਾਂ ਉਹਨਾਂ ਨੂੰ ਕੋਈ ਸੁਣਦਾ ਨਹੀਂ ਜਾਂ ਉਹਨਾਂ ਨੂੰ ਗੌਲਦਾ ਨਹੀਂ। ਕਈ ਵਾਰੀ ਚੀਜ਼ਾਂ ਸਿਆਸਤ ਤੋਂ ਵੀ ਪ੍ਰੇਰਿਤ ਹੁੰਦੀਆਂ ਨੇ, ਕਈ ਵਾਰੀ ਤੁਹਾਡੇ ਦੋਸ਼ਾਂ ਦੇ ਵਿੱਚ ਤੁਹਾਡੀ ਸਿਆਸਤ ਵੀ ਸਾਫ਼ ਝਲਕਦੀ ਹੁੰਦੀ ਹੈ। ਪਰ ਆਪਾਂ ਮਜੀਠੀਆ ਦੀ ਸਿਆਸਤ ਤੇ ਨਹੀਂ, ਆਪਾਂ ਗੱਲਬਾਤ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਮੰਤਰੀ ਬਾਰੇ। ਹਾਲੇ ਤੱਕ ਸਰਕਾਰ ਨੇ ਜਾਂ ਮੰਤਰੀ ਸਾਹਿਬ ਨੇ ਇਹਦੇ ਬਾਰੇ ਕੋਈ ਜਿਹੜਾ ਸਪਸ਼ਟ ਆ ਉਹ ਆਪਣਾ ਰੁਖ ਨਹੀਂ ਕੀਤਾ ਜਾਂ ਸਪਸ਼ਟ ਕੋਈ ਵਰਸ਼ਨ ਨਹੀਂ ਦਿੱਤਾ ਜਾਂ ਕਹ ਲਈਏ ਕਿ ਖੰਡਨ ਨਹੀਂ ਕੀਤਾ ਕਿ ਵੀਡੀਓ ਸਹੀ ਹੈ ਜਾਂ ਗਲਤ ਹੈ। ਇਹਦੇ ਬਾਰੇ ਸਰਕਾਰ ਫੈਸਲਾ ਕਰੇਗੀ, ਜਾਂਚ ਕਰਾ ਕੇ ਕਰੇਗੀ, ਪਰ ਇਹ ਕੋਈ ਪਹਿਲਾ ਮਾਮਲਾ ਥੋੜ੍ਹਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਕਿ ਸਿਆਸਤ ਦੇ ਵਿੱਚ ਜਿਹੜਾ ਇਖਲਾਕ ਹੈ, ਜਿਹੜਾ ਮੋਰਾਲ ਹੈ ਜਾਂ ਜਿਹੜਾ ਸਿਧਾਂਤ ਹੈ ਜਾਂ ਜਿਹੜੇ ਐਥਿਕਸ ਨੇ, ਇਹ ਸਿਰਫ ਗੱਲਾਂ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਹੈ ਜਾਂ ਲੋਕਾਂ ਤੇ ਅਪਲਾਈ ਕਰਨ ਵਾਸਤੇ ਹੀ ਹੈ? ਕਾਨੂੰਨ ਦਾ ਡਰ, ਨੈਤਿਕਤਾ, ਮੋਰਲ ਗਰਾਊਂਡ, ਇਹ ਸਭ ਕੁਝ ਸਟੇਜਾਂ ਤੇ ਸੁਣਾਉਣ ਵਾਸਤੇ ਹੀ ਹੈ? ਆਮ ਆਦਮੀ ਪਾਰਟੀ ਦੇ ਮੰਤਰੀ ਦੇ ਉੱਤੇ ਸਰਕਾਰ ਦੇ ਬਾਰੇ ਮਜੀਠੀਆ ਨੇ ਪਿਛਲੇ 2 ਮਹੀਨੇ ਜਿਹੜਾ ਕਿ ਪਹਿਲਾ ਜਿਹੜਾ ਮਾਮਲਾ ਆਇਆ ਸੀ ਸਾਹਮਣੇ, ਜਿੱਦੇ ਇਹਨਾਂ ਨੇ ਕਿਹਾ ਸੀਗਾ ਮੈਂ ਗਿਫਟ ਭੇਜਣਾ ਵਾ, ਉਹਦੇ ਇਹ ਜਿਹੜਾ ਮਾਮਲਾ 2 ਮਹੀਨੇ ਪਹਿਲਾਂ ਦਾ, ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਦੇ ਨਾਲ ਕੈਬਨਿਟ ਮੰਤਰੀਆਂ ਦੀ ਫੋਟੋ ਸਾਂਝੀ ਕਰਦਿਆਂ ਇਲਜ਼ਾਮ ਲਾਇਆ ਸੀਗਾ ਕਿ ਉਹਨਾਂ ਕੋਲ ਇੱਕ ਹੋਰ ਮੰਤਰੀ ਦਾ ਇਤਰਾਜ਼ਯੋਗ ਵੀਡੀਓ ਹੈ। ਉਹ ਕਹਿੰਦਾ ਕਿ ਮੈਂ ਮੁੱਖ ਮੰਤਰੀ ਨੂੰ ਭੇਜ ਦਿੱਤਾ, ਅਸੀਂ ਚਾਹੁੰਦੇ ਹਾਂ ਕਿ ਹੁਣ CM ਆਪ ਐਕਸ਼ਨ ਲੈਣ, ਨਹੀਂ ਤਾਂ ਅਸੀਂ ਇਸ ਨੂੰ ਜਨਤਕ ਕਰ ਦਿਆਂਗੇ। ਪਰ ਉਹਨਾਂ ਨੇ ਹੁਣ ਫੇਰ ਨਹੀਂ ਜਨਤਕ ਕੀਤਾ। ਉਹਨਾਂ ਨੇ ਕਿਹਾ ਸੀਗਾ ਕਿ ਪ੍ਰੈਸ ਵੀ ਮੈਥੋਂ ਪੁੱਛਦੀ ਸੀਗੀ ਪਰ ਮੈਂ ਜਨਤਕ ਨਹੀਂ ਕੀਤਾ।
पर ये तुहानूं याद होना ये जिहड़ी अजकल बदलाव वाली जां इनकलाब वाली सरकार है, पार्टी है, इन्हां ने सुच्चा सिंह लंगा जिहड़े कि अकाली दल के मंत्री सीगे, मैं उन्हां नूं डिफेंड नहीं करदा, उन्हां दी इतराजयोग वीडियो वायरल होई सीगी। उस मामले दे विच बथेरा कुछ कहा गया, उन्हां नूं धार्मिक सज़ा भी लाई गई, हालांकि वो बीबी बाद दे विच मुकर गई। बाद दे विच की होया आपां सारे देखदे हां कि उन्होंने धार्मिक तौर पर भी अपनी सज़ा जिहड़ी पूरी करके ते बाद दे विच सियासत दे विच वापसी की। इसे तरह का कांड वापरिया सी शेर सिंह घुबाया नाल। घुबाया तो होर दो कदम अगे चले गए, वो कहते कि यह जिहियां तो होर भी आ सकदियां ने। शेर सिंह घुबाया जदों अकाली दल तो कांग्रेस दे विच छाल मारी तो उदों प्रचार कर रहे सी जलालाबाद के किसी पिंड दे विच, तो उन्हां तो मीडिया ने पुछ लिया कि घुबाया साहब तुहाडी वीडियो अजकल बड़ी चर्चा दे विच है। वो कहना जी ये तो फैब्रिकेशन है, ये तो हो सकता सुखबीर सिंह बादल होर भी वायरल कर देन, क्योंकि मेरा जिहड़ा पोता चोणां दे विच खड़ा होया तो मैं MP रहा तो मैं प्रचार कर रहा, तो हो सकता है ये होर भी आ जाण। मतलब कि उन्होंने ये नहीं कहा कि मेरी नहीं, उन्होंने पार्टी प्रधान ते दोष जरूर लाते ते नाल ही खदशे प्रगटाते जिहड़े कि ठीक नहीं है। तुहाडे तुसीं पब्लिक फिगर हो, तुसीं समाजिक तौर पर विचर रहे हो, ये चीज़ां बिल्कुल गलत है, तो जिहड़ियां इत्थे अपलाई होंदियां। हुण उस मंत्री दे महकमे दे विच बीबियां होणगीਆਂ, उस मंत्री दे महकमे दे विच मीटिंगां भी हुंदियां होणगीਆਂ, उस मंत्री ने कल नूं लोकां दीयां धीआं भैणां नूं ज्वाइनिंग लैटर भी वंडने आ। सो किहो जे गैर इखलाकी बंदे जिहड़े आ वो सत्ता दे विच सियासत दे विच रहिंदे आ, जिन्हां नूं पूरा भर भी अधिकार नहीं होना चाहिए इन्हां पावरां दे उत्ते बैठण दा, इन्हां पावरां दे नाल बने रहण दा। हुण मुख मंत्री साहब ने इस मामले दे विच ना तां पहिलां कदे इन्हां चीज़ां दा खंडन कीता सी, ना हुण कीता, पर इस तो पहिलां वीडियो का मामला तां कटारू ਚੱਕ दे नाल भी हो चुक्या। राजपाल नूं सुखपाल खैरा शिकायत दे के आए, उस वीडियो की जांच हुई, बकायदा वीडियो सही पाई गई। बाद दे विच पता लग्या कि वो जिहड़ा वीडियो दे विच नौजवान सीगा उहने अपनी शिकायत ही वापस ले ली। दबाव पै गया कहंदे उहदे उत्ते, उहनूं पुलिस के कुछ अफसरां बारे कहा जांदे ये गल कि पुलिस के अफसरां ने कहा कि काका तूं की लैणा इन्हां चीज़ां तो, तूं कानूनी पचड़े दे विच क्यों पैना। सो की ये व्यवस्था की सिस्टम की लोगों को न्याय देने की प्रक्रिया कि किसी भी मामले में तुसीं दबा दो, तुहाडे कोले तुहानूं असल दे विच जिम्मेवारी दित्ती गई है विक्टिम की गल सुनण दी ते कानूनी तरीके दे नाल उहदी पुछाण करन दी, उहदी जांच करन दी। पर तुसीं तां खुद ही विक्टिम नूं कह रहे हो कि जी कंप्रोमाइज़ कर लो, कि इत्थे विक्टिम नूं ना दबाया गया होਊਗਾ, क्योंकि मजीठिया के दस्सण दे मुताबक विक्टिम हाले बाहर नहीं आई, विक्टिम ने अपने पद्धर ते कोई दोष नहीं लाए। उन्होंने जरूर कहा कि ये इतराजयोग है। सो उन्होंने कहा कि ये इतराजयोग वीडियो जिहड़ी ये मंत्री नूं शोभा नहीं दिंदी, ये गैर इखलाकी है, गैर समाजी है, तो इस करके क्योंकि वो एक मंत्री के अहुदे ते है तो उन्होंने कोई हक नहीं गा मंत्री के अहुदे ते बैठण दा। सो कुल मिला के मामला सरकार दे लई शर्मसार कर देण वाला, ये कोई पहला मामला नहीं है। सिंगला के मामले दे विच सरकार ने मुख मंत्री साहब ने खुद कहा कि जी इन्हां नूं मैं आप फड़िया, मेरे कोले ऑडियो है, मेरे कोले आ फलां, वो फिरदे सिंगला साहब मुख मंत्री भी नाल ही हुंदे, कदे कोई कार्रवाई हुंदी नहीं दिसी। इस तो बाद फौजा सिंह सरारी वाला मामला, कमीशन वाला मामला तुसीं देखिया होना। फिर अमित रतन नूं इन्हां दे विधायक नूं बठिंडे तो इन्हां दे रतन नूं जिहड़ा अहम रतन है उन्हां नूं तां बठिंडे दे विच्चों विजिलेंस ने 4-4.5 लाख रुपये के सने गिरफ्तार किया। फिर जगराओं कोठी वाला मामला, बीबी माणूके वाला मामला तुसीं देख लो। उस तो बाद मोगे वाली बीबी जिहड़ी है वो धमकियां दे रही है कि तैनूं पता नहीं मेरी पहुँच दूर तक है, मैं तो आपदा सका घर वाला नहीं बख्शिया, तो वो ऑडियो वायरल हो रही है। हुण वो क्यों धमकियां दे रही है, प्रेस कॉन्फ्रेंस करन तो रोक रही है किसी नौजवान नूं, उहदे पिछे गल की है वो नहीं पता लग्या हले। लंघे दिनी इन्हां दा संदोआ एक मंत्री है, उहनूं बदफैली के मामले दे विच कैनेडा दे विच पुछ पड़ताल की गई, उन्हें एक विआह समागम दे विच शामिल होना सी। अमन अरोड़ा जिहड़े कैबिनेट मंत्री ने उन्हां दा तुसीं मामला देख लो, वो परिवारक मामले दे विच ही सज़ा याफ्ता हो चुके, हालांकि उन्हां दे उत्ते एक होर उपरली अदालत ने फैसला राखमा रखिया होया। हो सकदा जो तक ये रिपोर्ट जिहड़ी आ वो छाया होवे, रिपोर्ट वीडियो के रूप दे विच तुहाडे सामने आवे, उस मामले बारे कोई आ जावे। ये कहंदे सी असीं चुण के हीरे लिआंदे आ ते हुण अपने हीरिਆਂ ਦੀਆਂ करतूतां ते चुप कातों वट्टी हुई है। हुण जिहड़े चुण के इकट्ठे कीते सी, घट्टो घट्ट इन्हां चीज़ां दा खंडन ही कर दिओ। जे खंडन नहीं करना तां सियासी तौर ते ना सी, घट्टो घट्ट एथिकली समाज नूं, जिहड़े समाज नूं तुसीं कहणे हो कि मैं 3 करोड़ लोकां दा नुमाइंदा, मैं 3 करोड़ लोकां नूं जवाब दिआं, तां जवाब दिआं तां फिर कार्रवाई तां कुछ जिहड़ी आ वो अमल दे विच लिआउणी चाहीदी। और इहदे उलट जिहड़े लोक विसल ब्लोरिंग करदे आ, जिहड़े लोक सरकार दे कंमां दी पाज उधेड़दे आ, चाहे वो परविंदर झोटा होवे, चाहे वो सियासी तौर पर सुखपाल खैरा सरगर्म होण, चाहे वो हुण जिवें भाना सिद्धू जिन्हां दा मामला जिहड़े अक्सर ही, हालांकि वो जिहड़े तरीके नाल बोलदे ने, मैं उन्हां बोलां नाल तां सहमत नहीं है, पर वो विसल ब्लोरिंग करदे ने, लोकां दा पैसा मुड़वा रहे सी, तां उन्हां नूं चुक के जेलां दे विच सुੱਟਿਆ जा रहा है।
ਜੇਲ੍ਹਾਂ ਦੇ ਵਿੱਚ ਸੁੱਟਿਆ ਨਹੀਂ ਜਾ ਰਿਹਾ। ਦੋਸ਼ ਇੱਥੋਂ ਤੱਕ ਲੱਗ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਨੰਗਿਆ ਕੀਤਾ ਜਾ ਰਿਹਾ, ਜਿਹੜਾ ਕਿ ਸਰਾਸਰ ਗਲਤ ਹੈ। ਇਹ ਨਾ ਤਾਂ ਗੈਰ ਕਾਨੂੰਨੀ ਤੌਰ ਤੇ ਕਹਿ ਸਕਦੇ, ਕਾਨੂੰਨੀ ਤੌਰ ਤੇ ਨਾ ਇਕੱਲਾ ਗੈਰ ਕਾਨੂੰਨੀ ਹੈ ਬਲਕਿ ਗੈਰ ਸਮਾਜੀ ਵੀ ਹੈ, ਵੀ ਕਿਸੇ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਦੀ ਕੁੱਟਮਾਰ ਕਰਕੇ ਉਹਦੀ ਵੀਡੀਓ ਬਣਾਉਣਾ ਤੇ ਉਹਨੂੰ ਬਾਅਦ ਦੇ ਵਿੱਚ ਜ਼ਲੀਲ ਕਰਦੇ ਰਹਿਣਾ। ਸੋ ਜਿਹੜੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਉਹ ਰੁਕਣੀਆਂ ਚਾਹੀਦੀਆਂ ਨੇ ਤੇ ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਕਾਰਵਾਈ ਪੈਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।